ਗੁਰਜਰ ਸਿੰਘ ਜੀ G7 ਜਿਹੜੇ ਮੁਲਕ ਆ ਹੁਣ ਉਹਨਾਂ ਨੇ ਕਹਿੰਦੇ ਵੀ ਇਹ ਫੈਸਲਾ ਲਿਆ ਆ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਹਿੰਦੇ ਵੀ ਜਿਹੜੇ ਐਮਰਜੈਂਸੀ ਸਟਾਕ ਪਾਈਲ ਆ ਉਹਨਾਂ ਦੇ ਵਿੱਚ ਟੈਪ ਇਨ ਕਰਨਗੇ ਤਾਂ ਜੋ ਤੇਲ ਦੀਆਂ ਕੀਮਤਾਂ ਹੋਰ ਜ਼ਿਆਦੀਆਂ ਨਾ ਵਧਣ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸੋ 20 ਤੋਂ 30% 20% ਤੋਂ ਵੱਧ ਦਾ ਜਿਹੜਾ ਤੇਲ ਦਾ ਵਪਾਰ ਆ ਜਾਂ ਰਸਤਾ ਆ ਉਸ ਨੂੰ ਇਸ ਟਾਈਮ ਬੰਦ ਕੀਤਾ ਹੋਇਆ ਆ ਸਿਰਫ ਚਾਈਨੀਜ਼ ਜਾਂ ਰਸ਼ੀਅਨ ਸ਼ਿਪਸ ਨੂੰ ਹੀ ਈਰਾਨ ਵਾਲੇ ਜਿਹੜੇ ਉਹ ਲੰਘਣ ਦੇ ਰਹੇ ਹੈਗੇ ਨੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਅੱਜ G7 ਦੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਮੀਟਿੰਗ ਜਿਹੜੀ ਕਰਕੇ ਇਹ ਫੈਸਲਾ ਲਿਆ ਆ। ਜਿਹੜੇ ਫਾਈਨੈਂਸ ਮਿਨਿਸਟਰ ਆ ਫਰਾਂਸ ਦੇ ਉਹਨਾਂ ਨੇ ਉਹ ਵੀ ਜਿਹੜੇ ਉੱਥੇ ਮੌਜੂਦ ਸੀ ਕਹਿੰਦੇ ਵੀ ਆਰ ਨਾਟ ਦੇਅਰ ਯੈਟ। ਪਰ ਬਰਸਲਸ ਦੇ ਵਿੱਚ ਜਿਹੜੇ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਬਹੁਤ ਨਜ਼ਦੀਕ ਤੋਂ ਵਾਚ ਕਰ ਰਹੇ ਹਾਂ, ਦੇਖ ਰਹੇ ਹੈਗੇ ਆ। ਸੋ G7 ਵਾਲਿਆਂ ਨੂੰ ਵੀ ਜਿਹੜੀ ਇਸ ਟਾਈਮ ਫਿਕਰ ਪਈ ਆ। ਯੂਰਪ ਦੇ ਮੁਲਕਾਂ ਦੇ ਉੱਤੇ ਤਾਂ ਇਸ ਦਾ ਕਾਫੀ ਜਿਹੜਾ ਉਹ ਅਸਰ ਪੈਣਾ। ਅਮਰੀਕਾ ਦੇ ਉੱਤੇ ਵੀ ਜਦੋਂ ਪੈ ਹੀ ਰਿਹਾ ਤਾਂ ਓਬਵੀਅਸਲੀ ਸਾਰੀ ਦੁਨੀਆ ਤੇ ਹੀ ਜਿਹੜਾ ਉਹ ਪੈਣਾ ਆ। ਪ੍ਰੀ-ਵਾਰ 10 ਦਿਨ ਪਹਿਲਾਂ ਦੇ ਨਾਲੋਂ ਹਰਜੋਤ ਸਿੰਘ ਜੀ 50% ਵੱਧ ਕੀਮਤਾਂ ਜਿਹੜੀਆਂ ਉਹ ਤੇਲ ਦੀਆਂ ਵੱਧ ਚੁੱਕੀਆਂ ਹੈਗੀਆਂ ਆ। ਸੋ ਇੰਨਾ ਜ਼ਿਆਦਾ ਜਿਹੜਾ ਜੰਪ ਹੋਇਆ ਆ। ਇੱਕ ਵੀਕ ਦੇ ਵਿੱਚ ਕੈਲੀਫੋਰਨੀਆ ਦੀ ਐਵਰੇਜ ਜਿਹੜੀ ਉਹ ਪ੍ਰਾਈਸ US ਦੀ ਜਿਹੜੀ ਐਵਰੇਜ ਪ੍ਰਾਈਸ ਆ ਉਹ 47 ਸੈਂਟ ਯਾਨੀ ਕਿ ਅੱਧਾ ਡਾਲਰ US ਦੀ ਜਿਹੜੀ ਐਵਰੇਜ ਪ੍ਰਾਈਸ AAA ਦੇ ਮੁਤਾਬਕ ਉਹ ਵੱਧ ਕੇ ਜਿਹੜੀ ਉਹ $3.5 ਨੂੰ ਅੱਪੜ ਗਈ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ ਤਾਂ ਤੁਸੀਂ ਕੈਲੀਫੋਰਨੀਆ 'ਚ ਆਪੇ ਹਿਸਾਬ ਲਾ ਲਓ ਵੀ ਕਿੱਥੇ ਨੂੰ ਇਹ ਗੱਲ ਜਿਹੜੀ ਉਹ ਗਈ ਹੋਣੀ ਆ। ਸੋ ਆਇਲ ਟੈਂਕਰ ਨੂੰ ਕਹਿੰਦੇ ਜੇ ਲੰਘਣ ਦੀ ਕੋਸ਼ਿਸ਼ ਕੀਤੀ ਅਸੀਂ ਅੱਗ ਲਾ ਦਿਆਂਗੇ, ਸੋ ਉਹਨਾਂ ਨੂੰ ਸਾੜ ਦਿਆਂਗੇ। ਸੋ ਉਹ ਵੀ ਸਿਚੁਏਸ਼ਨ ਜਿਹੜੀ ਉਹ ਖਾਸੀ ਜਿਹੜੀ ਪ੍ਰੋਬਲਮ ਆ ਉਹ ਬਣੀ ਪਈ ਆ। US ਦੇ ਵਿੱਚ ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਨੇ ਉਹ 415 ਮਿਲੀਅਨ ਬੈਰਲ ਆਇਲ ਦੇ ਆ। ਇਹ ਟੋਟਲ US ਦਾ ਜਿਹੜਾ ਸਟ੍ਰੈਟੇਜਿਕ ਰਿਜ਼ਰਵ ਨੇ ਤੇਲ ਦੇ, ਤੇ ਕਹਿੰਦੇ ਵੀ ਇਹ 4 ਦਿਨ ਤੋਂ ਵੀ ਘੱਟ ਜਿਹੜੀ ਗਲੋਬਲ ਆਇਲ ਡਿਮਾਂਡ ਆ ਉਹ ਇੰਨਾ ਕੁ ਹੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਜੇ ਕੁਝ ਹੋਰ ਵੀਕ ਇਹ ਜਿਹੜਾ ਸਟ੍ਰੇਟ ਆ ਉੱਥੇ ਸਪਲਾਈ ਚੋਕ ਰਹੀ ਤਾਂ ਸਿਚੁਏਸ਼ਨ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਮਾੜੀ ਜਿਹੜੀ ਉਹ ਬਣ ਸਕਦੀ ਆ। ਯਾਦ ਹੋਣਾ ਹਰਜੋਤ ਸਿੰਘ ਜੀ ਜਦੋਂ ਪਹਿਲਾਂ ਵੀ ਮਿਡਲ ਈਸਟ ਦੇ ਵਿੱਚ ਲੜਾਈਆਂ ਹੋਈਆਂ ਸੀ ਉਦੋਂ ਕੈਲੀਫੋਰਨੀਆ ਉਦੋਂ ਅਮਰੀਕਾ ਦੇ ਵਿੱਚ ਇਹਨਾਂ ਨੇ ਵਿਸ਼ੇਸ਼ ਕਾਨੂੰਨ ਲਿਆਂਦੇ ਸੀ ਵੀ ਗੱਡੀ ਹੌਲੀ ਚਲਾਓ, ਤੇਲ ਜਿਹੜਾ ਉਹ ਉਸ ਦੀ ਵਰਤੋਂ ਜਿਹੜੀ ਉਹ ਘੱਟ ਕਰੋ ਇਸੇ ਚੀਜ਼ ਦੇ ਕਰਕੇ। ਸੋ ਇੱਕ ਲੰਮਾ ਸਮਾਂ ਚੱਲਦੀ ਜੇ ਲੜਾਈ ਤਾਂ ਪ੍ਰੋਬਲਮ ਜਿਹੜੀ ਉਹ ਹੋਰ ਜ਼ਿਆਦਾ ਵਧੂਗੀ। ਡੀਜ਼ਲ ਦੀਆਂ ਪ੍ਰਾਈਸਿਸ ਤਕਰੀਬਨ $1 ਐਵਰੇਜ ਦੇ ਹਿਸਾਬ ਦੇ ਨਾਲ ਆਪਾਂ ਜਿਹੜੀ ਦੱਸ ਰਹੇ ਹਾਂ, ਕਈ ਥਾਵਾਂ ਤੇ ਤਾਂ ਵੱਧ ਗਈਆਂ ਹੋਣੀਆਂ। ਐਵਰੇਜ ਜਿਹੜੀ ਆ ਉਹ $1 ਡੀਜ਼ਲ ਦੀ ਪ੍ਰਾਈਸ ਜਿਹੜੀ ਉਹ ਉੱਤੇ ਜਾ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਇਹ $6 ਤੋਂ ਪਾਰ ਜਿਹੜਾ ਉਹ ਪਹੁੰਚਿਆ ਹੋਇਆ ਹੈਗਾ ਆ। ਸੋ UPS ਜਿਹੜੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਆ US ਦੇ ਵਿੱਚ, ਉਹਨਾਂ ਨੇ ਕਿਹਾ ਵੀ ਫਿਊਲ ਸਰਚਾਰਜ ਜਿਹੜਾ ਉਹ ਲਾਉਣਾ ਸ਼ੁਰੂ ਕਰਨ ਜਾ ਰਹੇ ਆ ਜਿੰਨੇ ਵੀ ਸਮਾਨ ਜਿਹੜਾ ਉਹ ਘੱਲਣਾ ਆ। ਪਹਿਲੋਂ ਟੈਰਿਫ ਦੇ ਨਾਲ ਸਮਾਨ ਮਹਿੰਗਾ ਹੋਇਆ, ਉਹ ਟਰੰਪ ਹੁਣਾਂ ਦੀ ਧੰਨਵਾਦ ਜਿਹੜਾ ਸਾਰਿਆਂ ਨੇ ਕੀਤਾ। ਕੱਲ ਉਹ ਕਹਿ ਰਹੇ ਸੀਗੇ ਕਹਿੰਦੇ ਸੁਪਰੀਮ ਕੋਰਟ ਨੇ ਟੈਰਿਫ ਰੋਕਤੇ, ਮੈਨੂੰ ਕੁਝ ਕਰ ਨਹੀਂ ਦਿੱਤਾ, ਮੁਲਕ ਦਾ ਜਿਹੜਾ ਉਹ ਬੁਰਾ ਹਾਲ ਹੋ ਜਾਣਾ। ਕਾਨੂੰਨ ਤਾਂ ਇਹ ਕਹਿੰਦਾ ਆ ਸੁਪਰੀਮ ਕੋਰਟ ਦੇ ਹਿਸਾਬ ਨਾਲ ਵੀ ਇਹ ਗੈਰ ਕਾਨੂੰਨੀ ਆ, ਟਰੰਪ ਹੁਣੇ ਕਰ ਨਹੀਂ ਸਕਦੇ। ਸੋ ਕੀ ਟਰੰਪ ਹੁਣਾਂ ਨੇ ਧੱਕੇ ਦੇ ਨਾਲ ਹੀ ਲੋਕਾਂ ਦੇ ਸਿਰ ਬੋਝ ਪਾਤਾ ਤੇ ਹੁਣ ਇਹ ਲੜਾਈ ਦੇ ਨਾਲ ਬੋਝ ਜਿਹੜਾ ਉਹ ਹੋਰ ਜ਼ਿਆਦਾ ਵਧਣ ਜਿਹੜਾ ਹੋ ਜਾ ਰਿਹਾ ਆ। ਸੋ ਕਿਸਾਨਾਂ ਦੇ ਉੱਤੇ, ਟਰਾਂਸਪੋਰਟ ਦੇ ਉੱਤੇ ਤੇ ਆਮ ਲੋਕਾਂ ਦੇ ਉੱਤੇ ਹਰ ਇੱਕ ਪਾਸੇ ਹੀ ਕੋਈ ਵੀ ਐਂਗਲ ਜਿਹੜਾ ਇਸ ਟਾਈਮ ਕਿਸੇ ਵੀ ਪਾਸੇ ਦੁਨੀਆ 'ਚ ਬਚਿਆ ਨਹੀਂ ਜਿਸ ਦਾ ਜਿਹੜਾ ਅਸਰ ਆ ਜਿਸ ਦੇ ਉੱਤੇ ਇਸ ਲੜਾਈ ਦਾ ਅਸਰ ਜਿਹੜਾ ਉਹ ਨੈਗੇਟਿਵਲੀ ਨਾ ਹੋ ਰਿਹਾ ਹੋਵੇ। ਹਾਂ, ਜੇ ਤੁਸੀਂ ਮਿਲਟਰੀ ਕੰਪਲੈਕਸ ਡਿਫੈਂਸ ਮਿਲਟਰੀ ਕੰਪਲੈਕਸ ਦੇ ਵਿੱਚ ਹੈਗੇ ਆ ਫਿਰ ਤੁਹਾਡੇ ਲਈ ਫਾਇਦਾ ਹੀ ਫਾਇਦੇ ਆ ਕਿਉਂਕਿ ਤੁਹਾਡੇ ਹੁਣ ਹਥਿਆਰ ਵਰਤ ਹੋ ਰਹੇ ਆ ਤੇ ਨਵੇਂ ਹਥਿਆਰ ਜਿਹੜੇ ਉਹ ਵਿਖਣ।